ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਭਰਪੂਰ ਸਵਾਗਤ ਹੈ। ਜਿਸ ਤਰ੍ਹਾਂ ਕਿ ਅੱਜ ਦਾ ਦੂਸਰਾ ਅਹਿਮ ਇਸ਼ੂ ਸੀ ਉਹ ਇਹ ਸੀ ਕਿ ਅਮਰੀਕਾ ਨੂੰ ਕਸ਼ਮੀਰ ਦੇ ਮੁੱਦੇ ਤੇ ਖੁੱਲ੍ਹ ਕੇ ਬੋਲਣਾ ਚਾਹੀਦਾ ਹੈ। ਸੈਨੇਟਰ ਬਰਨੀ ਸੈਂਡਰਸ ਨੇ ਕਿਹਾ। ਸੋ ਸੁਪਰਡਾਰ ਸਾਹਿਬ ਨੇ ਬਹੁਤ ਹੀ ਵਧੀਆ ਆਪਣੇ ਵਿਚਾਰ ਦਿੱਤੇ ਨੇ। ਸੋ ਅੱਜ ਦਾ ਜੋ ਅਗਲਾ ਥਰਡ ਵਾਲਾ ਇਸ਼ੂ ਹੈ ਸੁਪਰਡਾਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਤੁਹਾਡੇ ਮੈਸੇਜ ਸਾਨੂੰ ਮਿਲ ਚੁੱਕੇ ਨੇ, ਅਸੀਂ ਥੋੜੇ ਪਲਾਂ ਵਿੱਚ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਜਦੋਂ ਗਰੋ ਹੋ ਰਹੇ ਸੀ ਤੇ ਬਹੁਤ ਸਾਰਾ, ਕਿਉਂਕਿ ਹੁਣ ਤਾਂ ਉਹਨਾਂ ਨੇ ਉੱਥੋਂ ਦੀ ਜ਼ਬਾਨ ਚੋਂ ਤਹਿਜ਼ੀਬ ਚੋਂ ਉਰਦੂ ਨੂੰ ਬਿਲਕੁਲ ਗਾਇਬ ਕਰ ਦਿੱਤਾ ਹੈ। ਤੇ ਉਦੋਂ ਜਿਹੜੇ ਇਹਨਾਂ ਦੇ ਬੜੇ ਸੈਲੀਬ੍ਰਿਟੀ ਰਾਈਟਰ ਵੀ ਸੀ, ਲਿਖਾਰੀ, ਉਹ ਵੀ ਉਰਦੂ ਦੇ ਸ਼ੇਅਰ ਕਪਲੇਟ ਅਕਸਰ ਕੋਟ ਕਰਦੇ ਸੀ ਆਪਣੀਆਂ ਲਿਖਤਾਂ ਦੇ ਵਿੱਚ, ਜਿਹੜੇ ਈਵਨ ਜਲੰਧਰ ਤੋਂ ਇਹਨਾਂ ਦੇ ਅਖਬਾਰ ਪ੍ਰਤਾਪ, ਮਿਲਾਪ, ਪੰਜਾਬ ਕੇਸਰੀ ਔਰ ਹਿੰਦ ਸਮਾਚਾਰ ਛਪਦੇ ਸੀ, ਉਹ ਵੀ ਆਪਣਾ ਐਂਡ ਕਿਤੇ ਨਾ ਕਿਤੇ ਜਾ ਕੇ ਉਹ ਹਿੰਦੀ 'ਚ ਹੀ ਭਾਵੇਂ ਲਿਖਦੇ ਸੀ, ਉਹ ਸ਼ੇਅਰ ਕੋਟ ਕਰਦੇ। ਸੋ ਇੱਕ ਲਾਈਨ ਜਿਹੜੀ ਮੇਰੀ ਯਾਦਾਂ 'ਚ, ਮੈਨੂੰ ਨਹੀਂ ਪਤਾ ਇਹ ਕਿਹਦਾ ਲਿਖਿਆ ਹੋਇਆ ਤੇ ਕੀ ਹੈ, ਪਰ ਉਹ ਆਪ ਹੀ ਇਹਨੂੰ ਕਈ ਵਾਰੀ ਹੈਡਲਾਈਨ ਬਣਾਇਆ ਹੁੰਦਾ ਸੀ ਕਈਆਂ ਨੇ ਕਿ ਜਬ ਦਿਆ ਰੰਜ ਬੁੱਤੋਂ ਨੇ ਤੋ ਖੁਦਾ ਯਾਦ ਆਇਆ। ਜ਼ਾਹਰ ਹੈ ਕਿ ਬੁੱਤ ਪ੍ਰਸਤੀ ਵਰਸਸ ਵਹਾਦਤ ਦੀ ਗੱਲ ਹੋਏਗੀ ਕਿ ਵੀ ਪਹਿਲਾਂ ਬੁੱਤਾਂ ਦੇ ਉੱਤੇ ਹੀ ਟੇਕ ਰਹੀ ਤੇ ਜਦੋਂ ਬੁੱਤਾਂ ਨੇ ਜਿਹੜਾ ਕੋਈ ਨਹੀਂ ਮੰਨੀ ਗੱਲ ਤੇ ਫਿਰ ਲੱਗਾ ਵੀ ਨਹੀਂ ਇਹਨਾਂ ਦੇ ਪੱਲੇ ਕੁਛ ਨਹੀਂ ਆ, ਖੁਦਾ ਵੱਲ ਚੱਲੀਏ। ਅੱਜ ਮੈਂ ਜਦੋਂ ਇਹ ਬਾਦਲ ਦੀ ਸਟੇਟਮੈਂਟ ਜਿਹਨੂੰ BBC ਪੰਜਾਬੀ ਨੇ ਕਾਫੀ ਪ੍ਰੋਮੀਨੈਂਸ ਦੇ ਨਾਲ ਛਾਪਿਆ, ਦੂਜੀਆਂ ਅਖਬਾਰਾਂ ਨੇ ਤਾਂ ਉਹਨੂੰ ਕੋਈ ਬਹੁਤਾ ਨਹੀਂ ਦਿੱਤਾ, ਉਹਦੇ ਚੋਂ ਕਹਿ ਰਿਹਾ ਸੁਖਬੀਰ ਬਾਦਲ ਵੀ, ਔਰ ਉਹਨੂੰ ਹੁਣ ਯਾਦ ਆ ਰਿਹਾ, ਉਹ ਕਹਿ ਰਿਹਾ ਦਰਬਾਰ ਸਾਹਿਬ ਹਮਲਾ ਤੇ ਬਾਬਰੀ ਮਸਜਿਦ ਦੀ ਮਿਸਾਲ ਨਾਲ ਸਿੱਖਾਂ ਨੂੰ ਇਕਜੁੱਟ ਹੋਣ ਦਾ ਸੱਦਾ। ਹੁਣ ਕਿਉਂਕਿ ਮੀਡੀਆ 'ਚ ਖਬਰਾਂ ਆਲਰੇਡੀ ਨੇ ਔਰ ਪੰਜਾਬ BJP ਦਾ ਮੁਖੀ ਵੀ ਇਹ ਗੱਲ ਕਹਿ ਚੁੱਕਾ ਹੈ, ਉਹਨਾਂ ਦੇ ਦੂਜੇ ਵੀ ਕਹਿ ਰਹੇ ਨੇ ਕਿ ਹੋ ਸਕਦਾ ਹੈ 2022 ਦੀਆਂ ਚੋਣਾਂ ਤੱਕ ਪਹੁੰਚਦੇ ਹਾਂ ਅਸੀਂ ਜਿਹੜਾ ਹੈ ਉਹ ਜ਼ਿਆਦਾ ਸੀਟਾਂ ਮੰਗਾਂਗੇ। ਕੋਈ ਤਾਂ ਇਹ ਵੀ ਕਹਿ ਰਹੇ ਨੇ ਜੀ ਅਸੀਂ ਇੰਡੀਪੈਂਡੈਂਟਲੀ ਇਹਨੂੰ ਰਨ ਕਰ ਸਕਦੇ ਹਾਂ। ਆਲਰੇਡੀ BJP ਨੇ ਆਪਣੀ B ਟੀਮ, ਇਹ ਜਿਹੜਾ ਸੁਖਦੇਵ ਢੀਂਡਸਾ ਜਾਂ ਈਵਨ HS ਫੂਲਕਾ, ਪਤਾ ਨਹੀਂ ਉਹਨਾਂ ਦਾ ਕੀ ਹੈ ਲੇਕਿਨ ਨਾਂ ਇਹਨਾਂ ਦਾ ਵੀ ਹੁੰਦਾ ਉਹਨਾਂ 'ਚ, ਸਿਮਰਜੀਤ ਬੈਂਸ ਵੀ ਲੁਧਿਆਣੇ ਵਾਲਾ ਹੋ ਸਕਦਾ ਹੈ, ਨਵਜੋਤ ਸਿੱਧੂ ਵੀ ਪਿਛਲੇ ਕਈ ਹਫ਼ਤਿਆਂ ਤੋਂ ਕੀ ਮਹੀਨਿਆਂ ਤੋਂ ਹੀ ਬਿਲਕੁਲ ਹੀ ਉਹਨੇ ਤਾਂ ਪਤਾ ਨਹੀਂ ਬੰਮ ਭੋਲੇਨਾਥ ਹੀ ਕਰ ਰਿਹਾ, ਘਰ ਬੈਠਾ ਹੈ ਤਾਂ ਸ਼ਿਵ ਜੀ ਦਾ ਭਗਤ ਹੀ ਹੈ ਨਾ, ਵੀ ਬੋਲ ਨਹੀਂ ਰਿਹਾ। ਉਹਨੂੰ ਇਹ ਕਿਹਾ ਜੀ ਹਮ ਬਾਬਾ ਜੀ ਹਮ ਬਾਬਾ ਸਮਾਧੀ ਲੈ ਲਈ ਹੈ ਨਾ, ਉਹ ਤੁਰਿਆ ਹੁੰਦਾ ਐਵੇਂ। ਉਹ ਵੀ ਨਹੀਂ, ਉਹ ਵੀ ਇਹਨਾਂ ਦਾ ਜਾ ਸਕਦਾ, ਤਾਂ ਆਲਰੇਡੀ ਸਿਟਿੰਗ ਇਹਨਾਂ ਦਾ MP ਵੀ ਰਿਹਾ। ਹੁਣ ਇਸ ਸਾਰੇ ਚੋਂ ਸੁਖਬੀਰ ਬਾਦਲ ਨੂੰ ਜਾਂ ਦੂਸਰਿਆਂ ਨੂੰ ਇਹ ਨਜ਼ਰ ਆ ਰਿਹਾ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਤਾਂ 92-93 ਸਾਲ ਦਾ, ਉਹ ਤਾਂ ਮੌਨ ਧਾਰੀ ਆ, ਉਦੋਂ ਹੀ ਮੂੰਹ ਖੋਲਦਾ ਜਦੋਂ ਉਹਨੂੰ ਪਤਾ ਹੁੰਦਾ ਵੀ ਕੀ ਉਹਨੇ ਕਹਿਣਾ। ਇਸ ਸਾਰੇ ਚੋਂ ਸੁਖਬੀਰ ਬਾਦਲ ਇਨਸਿਕਿਉਰ ਹੈ, ਉਹਨੂੰ ਨਜ਼ਰ ਆ ਰਿਹਾ ਵੀ ਜਿਹੜੀ ਸਿੱਖਾਂ ਦੀ ਵੋਟ ਪੰਥ ਕਹਿ ਕੇ ਅਸੀਂ ਹੁਣ ਤੱਕ ਬਟੋਰਦੇ ਰਹੇ, ਫਿਰ ਹਿੰਦੂਆਂ ਦੇ ਘਨੇੜੇ ਚੜ੍ਹ ਗਏ, ਖੋਲ ਦਿੱਤਾ ਅਕਾਲੀ ਦਲ ਨੂੰ, ਪੰਜਾਬੀ ਪਾਰਟੀ ਬਣਾ ਦਿੱਤੀ, ਹਿੰਦੂ ਏਜੰਡਾ, ਨਾਨਕਸ਼ਾਹੀ ਕੈਲੰਡਰ ਦਾ ਵਿਰੋਧ, ਦੂਜੇ ਤੀਜੇ ਹਰ ਉਹ ਗੱਲ ਜਿਹਦੇ ਚੋਂ ਸਿੱਖ ਪੰਥ ਦੀ ਗੱਲ ਹੁੰਦੀ ਸੀ ਉਹਨੂੰ ਮਾਈਨਸ ਕਰਕੇ ਅਖੌਤੀ ਪੰਜਾਬੀਅਤ ਮਤਲਬ ਸੀ RSS। ਸੋ ਆਮ ਸਿੱਖਾਂ ਦੇ ਵਿੱਚ ਵੀ ਇਹ ਗੱਲ ਪਹੁੰਚ ਗਈ, ਖਾਸ ਤੌਰ ਤੇ ਜਦੋਂ ਧਾਰਾ 370 ਨੂੰ ਵੀ ਜਿਹੜਾ ਸਕ੍ਰੈਪ ਕਰਨ ਦੀ ਹਮਾਇਤ ਕੀਤੀ ਕਿ ਵੀ ਇਹ ਤਾਂ ਨਾਗਪੁਰ ਦੀ ਐਕਸਟੈਂਸ਼ਨ ਹੈ, RSS ਦੀ ਐਕਸਟੈਂਸ਼ਨ ਹੈ। ਹੁਣ ਇਹਨਾਂ ਨੂੰ ਇਹ ਨਜ਼ਰ ਆ ਰਿਹਾ ਵੀ ਵਾਕਈ ਇਹ ਤਾਂ ਸਾਡੇ ਥੱਲੋਂ ਹੀ, ਇਹ ਨਾ ਹੋਏ ਵੀ ਹੁਣ ਤਾਂ ਚਲੋ MP ਵੀ ਬਣ ਗਏ ਦੋਨੋਂ ਹਸਬੈਂਡ ਵਾਈਫ, ਅਮਰਿੰਦਰ ਦੇ ਨਾਲ ਇੱਟੀ ਰਲਾ ਕੇ, ਕਿਉਂਕਿ ਉਹ ਵੀ ਨਹੀਂ ਸੀ ਚਾਹੁੰਦਾ ਕਿ ਵੀ ਉਹਦਾ ਨਵਜੋਤ ਸਿੱਧੂ ਦਾ ਕੋਈ ਬੇਸ ਰਹੇ, ਔਰ ਉਹ ਮੈਸੇਜ ਦੇਣਾ ਚਾਹੁੰਦਾ ਸੀ ਔਰ ਇਹਨਾਂ ਦਾ ਆਪਸੀ ਸਮਝੌਤਾ ਵੀ ਸੀ, ਪਰਨੀਤ ਕੌਰ ਨੂੰ ਪਟਿਆਲੇ ਤੋਂ ਜਿਤਾਓ ਤੇ ਬਠਿੰਡੇ ਤੋਂ ਹਰਸਿਮਰਤ ਨੂੰ ਜਿਤਾਓ। ਲੇਕਿਨ ਉਹਨੂੰ ਇਹ ਲੱਗਦਾ ਵੀ ਕੱਲ ਨੂੰ ਤਾਂ ਇਹਦਾ ਅਮਰਿੰਦਰ ਦਾ ਵੀ ਹੁਣ ਕੋਈ ਨਹੀਂ ਹੈ ਕਿ ਵੀ ਕੀ ਇਹਨੂੰ ਇਹਦਾ ਬੇਸ ਇਹਦਾ ਵੀ ਖੁਰਿਆ ਹੋਇਆ, ਤੇ ਇਹ ਨਾ ਹੋਏ ਵੀ ਬਿਲਕੁਲ ਹੀ ਜਿਹਨੂੰ ਕਹਿੰਦੇ ਨੇ ਮੰਜੀ ਠੋਕੀ ਜਾਏ। ਤੇ ਹੁਣ ਉਹ ਜਿਹੜੀ ਉਹਦੀ ਬਿਆਨਬਾਜ਼ੀ ਹੈ ਉਹ ਇਹ ਕਹਿ ਰਿਹਾ ਕਿ ਕਾਂਗਰਸ ਪਾਰਟੀ ਨੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਦਰਬਾਰ ਸਾਹਿਬ ਤੇ, ਪਰ ਹਾਲੇ ਵੀ ਆਪਣੇ ਲੋਕ ਉਹਨਾਂ ਨੂੰ ਵੋਟਾਂ ਪਾਈ ਜਾਂਦੇ ਨੇ। ਬਾਬਰੀ ਮਸਜਿਦ ਕਿਹਾ ਜਾਂਦਾ ਹੈ ਭਾਰਤੀ ਜਨਤਾ ਪਾਰਟੀ ਨੇ ਢਵਾਈ, ਮੈਂ ਕਹਿਣਾ ਨਹੀਂ ਚਾਹੁੰਦਾ ਪਰ ਦੇਖਿਆ ਕੋਈ ਮੁਸਲਮਾਨ ਪਾਉਂਦਾ ਵੋਟ BJP ਨੂੰ। ਉਹਨੇ ਸਿੱਖਾਂ ਨੂੰ ਨਿਹੋਰਾ ਦੇ ਰਿਹਾ ਕਿ ਦੇਖੋ BJP ਨੇ ਬਾਬਰੀ, ਕਹਿੰਦਾ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਤੁਹਾਡੇ ਤਾਂ ਬੰਦੇ ਉੱਥੇ ਗਏ ਨਾਲ, ਅਵਤਾਰ ਹਿੱਤ ਕੌਣ ਹੈ ਜਿਹਨੂੰ ਦਿੱਲੀ ਦੇ ਵਿੱਚ ਬਣਾਇਆ ਹੋਇਆ ਤੁਸੀਂ, ਕਹਿੰਦਾ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਦੇਖੋ ਜਦੋਂ ਉਹਨਾਂ ਢਾਈ ਕੋਈ ਮੁਸਲਮਾਨ ਵੋਟ ਨਹੀਂ ਪਾਉਂਦਾ BJP ਨੂੰ, ਪਰ ਤੁਸੀਂ ਕਾਂਗਰਸ ਨੂੰ ਵੋਟਾਂ, ਉਹ ਸਿੱਖਾਂ ਨੂੰ ਇਹ ਕਹਿ ਰਿਹਾ। ਹੁਣ
ਨਿਹੋਰਾ ਦੇਣ ਲਈ ਹੋਰ ਤਾਂ ਕੁਝ ਬਚਿਆ ਨਹੀਂ। ਇੱਕ ਸਟੇਜ ਐਸੀ ਆ ਜਾਂਦੀ ਹੈ ਵੀ ਤੁਸੀਂ ਸਾਰੀਆਂ ਹੀ ਆਪਸ਼ਨਸ ਆਪਣੀਆਂ ਬੰਦ, ਕੋਈ ਪੰਥ ਦਾ ਭਲਾ ਕੀਤਾ ਹੋਏ, ਕੋਈ ਤੁਸੀਂ ਹੋਰ ਉਦਾਹਰਣ ਦੇ ਸਕੋ। ਹੁਣ ਜਿਸ ਬੀਜੇਪੀ ਦੀ ਸਰਕਾਰ 'ਚ ਤੇਰੀ ਘਰ ਵਾਲੀ ਚਟਣੀ ਤੇ ਅਚਾਰ ਮੰਤਰੀ ਬਣੀ ਹੋਈ ਹੈ, ਤੂੰ ਜਿਹਦੇ ਨਾਲ ਜਾ ਕੇ ਖਲੋਤਾ ਹੈ 370 ਦੇ ਮੁੱਦੇ ਤੇ ਉਹ ਤੂੰ ਸਿੱਖਾਂ ਨੂੰ ਇਹ ਨਿਹੋਰਾ ਦੇ ਰਿਹਾ ਕਿ ਜੀ ਦੇਖੋ ਬਾਬਰੀ ਮਸਜਿਦ ਢਾਉਣ ਵਾਲਿਆਂ ਨੂੰ ਮੁਸਲਮਾਨ ਵੋਟ ਨਹੀਂ ਪਾਉਂਦੇ ਤੇ ਤੁਸੀਂ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਕਾਂਗਰਸ ਨੂੰ ਕਿਉਂ ਵੋਟਾਂ ਪਾਉਂਦੇ। ਫਿਰ ਉਹਨੇ ਅੱਗੋਂ ਕਿਹਾ ਕਿ ਬਈ ਇਹ ਦੂਜੀ ਗੱਲ ਉਹਨੇ ਕਹੀ ਕਿ ਬਈ ਮੈਂ ਕਹਿਣਾ ਆਪਣੀ ਕੌਮ ਨੂੰ ਉਹ ਤਾਂ 100 ਸਾਲਾਂ 'ਚ ਨਹੀਂ ਪਛਾਣ ਸਕੇ, ਆਪਣਾ ਕਿਹੜਾ ਤੇ ਪਰਾਇਆ ਕਿਹੜਾ। ਸਾਡੇ 'ਚ 1000 ਕਮੀਆਂ ਹੋਣਗੀਆਂ ਪਰ ਪਾਰਟੀ ਤਾਂ ਆਪਣੀ ਹੈ। ਅੱਜ ਮੈਂ ਕੱਲ ਨੂੰ ਕੋਈ ਹੋਰ ਹੋਣਾ ਸੇਵਾਦਾਰ। ਪਾਰਟੀ ਨੂੰ ਕਮਜ਼ੋਰ ਨਾ ਕਰੋ। ਲੀਡਰ ਪਸੰਦ ਨਹੀਂ, ਲੀਡਰ ਬਦਲ ਦਿਓ, ਪਾਸੇ ਹੋਵੋ। ਤੁਸੀਂ ਕੋੜ ਬਣ ਕੇ ਚੰਬੜ ਗਏ ਹੋ ਪੰਥ ਨੂੰ। ਇਹ ਕਹਿ ਰਹੇ ਵੀ ਬਦਲ ਦਿਓ, ਬਦਲ ਦਿਓ ਤਾਂ ਫਿਰ ਦੋ ਤਰੀਕੇ ਨਾਲ ਹੀ ਜਾ ਸਕਦਾ। ਇੱਕ ਤਾਂ ਉਹ ਹੈ ਵੀ ਅਕਾਲ ਪੁਰਖ ਕਿਸੇ ਦੇ ਸਿਰ ਤੇ ਹੱਥ ਰੱਖ ਕੇ ਕਹਿ ਕੇ ਜੀ ਇਹ ਬਦਲ ਦਿਓ, ਜਾਂ ਤੂੰ ਆਪ ਛੱਡ ਜਾ, ਤੁਹਾਨੂੰ ਨਜ਼ਰ ਨਹੀਂ ਆ ਰਿਹਾ, ਕੰਧ ਤੇ ਲਿਖਿਆ ਤੁਸੀਂ ਪੜ੍ਹ ਨਹੀਂ ਰਹੇ। ਫਿਰ ਜਿਹੜੀ ਦੂਜੀ ਗੱਲ, ਹੁਣ ਤੁਸੀਂ ਦੇਖੋ ਕਿ ਵੀ ਇਹ ਬੀਜੇਪੀ ਨਾਲ ਜੁੜੀ ਹੋਈ ਧਿਰ ਹੈ ਤੇ ਨਿਹੋਰਾ ਉਹਨਾਂ ਦਾ ਦੇ ਰਿਹਾ। ਦੂਜਾ ਕਹਿ ਰਿਹਾ ਸੁਖਬੀਰ ਬਾਦਲ ਵੱਲੋਂ ਸਾਰੇ ਸਿੱਖਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਗਿਆ। ਉਹਨਾਂ ਕਿਹਾ ਕਿ ਕਈ ਤਾਕਤਾਂ ਪੰਥ ਨੂੰ ਕਮਜ਼ੋਰ ਕਰਨ ਲਈ ਸਾਜ਼ਿਸ਼ਾਂ ਕਰ ਰਹੀਆਂ ਨੇ ਜੀ। ਹੁਣ ਕੌਣ ਸਾਜ਼ਿਸ਼ ਕਰ ਰਿਹਾ ਦੱਸ ਦਿਓ ਕਿ ਕੌਣ ਪੰਥ ਨੂੰ ਕਮਜ਼ੋਰ ਕਰਨਾ ਚਾਹੁੰਦਾ। ਕਾਂਗਰਸ ਦਾ ਜੋ ਸੀਈਓ ਹੈ ਬਿਲਕੁਲ, ਜਿਹਦੇ ਨਾਲ ਤੁਸੀਂ ਰਲੇ ਹੋਏ ਹੋ, ਜਿਨ੍ਹਾਂ ਤੋਂ ਮਫਾਦ ਲੈਣ ਦੇ ਲਈ। ਔਰ ਫਿਰ ਉਹ ਕਹਿ ਰਿਹਾ, ਉਹਨਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ। ਅਗਲੇ ਸਾਲ ਇਹਨੂੰ 100 ਸਾਲ ਪੂਰੇ ਹੋ ਜਾਣੇ ਨੇ, ਹੋ ਸਕਦਾ ਇਹੀ ਪੂਰੀ ਹੋ ਜਾਏ। ਜਿਹੜੀਆਂ ਕੌਮਾਂ ਇੱਕ ਝੰਡੇ ਥੱਲੇ ਇਕੱਠੀਆਂ ਨੇ, ਕਈ ਕੌਮਾਂ ਨੂੰ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਜਿਨ੍ਹਾਂ ਦੀ ਕੋਈ ਪਾਰਟੀ ਨਹੀਂ, ਕੋਈ ਲੀਡਰ ਨਹੀਂ, ਅੱਜ ਖੇਰੂ ਹੋਈਆਂ ਪਈਆਂ ਤੇ ਲੋਕ ਉਹਨਾਂ ਨੂੰ ਪੁੱਛਦੇ ਹੀ ਨਹੀਂ। ਹੁਣ ਮੁਸਲਮਾਨਾਂ ਦਾ ਜ਼ਿਕਰ ਅਦਰਵੇ ਕਰ ਰਿਹਾ ਕਿ ਵੀ ਕਿਉਂਕਿ 200 ਮਿਲੀਅਨ ਮੁਸਲਮਾਨਾਂ ਦੀ ਕੋਈ ਪਾਰਟੀ ਨਹੀਂ ਹੈ, ਬਿਲਕੁਲ ਉਹ ਖੇਰੂ ਨੇ, ਇਸ ਲਈ ਉਹਨਾਂ ਨੂੰ ਕੁੱਟ ਪੈ ਰਹੀ ਹੈ। ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਪਿਛਲੇ ਦਿਨੀ ਮੁਖਰਜੀ ਨਗਰ 'ਚ ਇੱਕ ਸਿੱਖ ਆਟੋ ਡਰਾਈਵਰ ਦੀ ਪੁਲਿਸ ਮੁਲਾਜ਼ਮਾਂ ਨੂੰ ਵੱਲੋਂ ਕੀਤੀ ਗਈ ਕੁੱਟਮਾਰ ਤੋਂ ਬਾਅਦ ਤਿੱਖੇ ਮੁਜ਼ਾਹਰੇ ਦਾ ਜ਼ਿਕਰ ਕਰਦਿਆਂ ਬਾਦਲ ਨੇ ਕਿਹਾ ਜਦੋਂ ਇਹ ਘਟਨਾ ਵਾਪਰੀ ਤਾਂ ਉਦੋਂ ਹੀ ਆਪਣੇ ਬੰਦੇ ਹੋ ਗਏ ਕਾਇਮ ਤੇ ਜਿਹਨਾਂ ਕੁੱਟਿਆ ਸੀ ਉਹਨਾਂ ਨੂੰ ਨੌਕਰੀ ਤੋਂ ਹੱਥ ਧੋਣਾ ਪਿਆ। ਕਈ ਧਰਮਾਂ ਦੇ ਲੋਕ ਰੋਜ਼ ਕੁੱਟੇ ਜਾਂਦੇ ਨੇ, ਉਹਨਾਂ ਨੂੰ ਕੋਈ ਪੁੱਛਦਾ ਨਹੀਂ। ਆਹ ਫਰਕ ਹੈ ਕਿਉਂਕਿ ਆਪਾਂ ਇੱਕ ਝੰਡੇ ਥੱਲੇ। ਹੁਣ ਇਹ ਐਡਮਿਟ ਕਰ ਰਿਹਾ ਹੈ ਕਿ ਵੀ ਮੁਸਲਮਾਨਾਂ ਨੂੰ ਕੌਣ ਕੁੱਟ ਰਿਹਾ, ਜਿਹਦੀ ਭਾਈਵਾਲ ਪਾਰਟੀ ਨਾਲ ਸਰਕਾਰ ਬਣਾਈ ਹੋਈ ਹੈ। ਕਹਿੰਦਾ ਜੀ ਦੇਖੋ ਉਹਨਾਂ ਨੂੰ ਤਾਂ ਕੋਈ ਪੁੱਛਦਾ ਨਹੀਂ ਹੈ ਕਿਉਂਕਿ ਉਹ ਇਕੱਠੇ ਨਹੀਂ ਨੇ। ਤੇ ਅਸੀਂ ਦੇਖੋ ਆ ਦਿੱਲੀ 'ਚ ਆਟੋ ਡਰਾਈਵਰ ਦੂਜਾ ਹੋਇਆ, ਅਸੀਂ ਕੰਮ ਚੱਕਿਆ ਨਾਲ ਦੀ ਨਾਲ ਜਿਹੜਾ ਉਹ ਪੁਲਿਸ ਵਾਲੇ ਵੀ ਸਸਪੈਂਡ ਹੋਏ। ਜੇਕਰ ਅਕਾਲੀ ਦਲ ਤਗੜਾ ਹੈ ਤੇ ਅਸੀਂ ਤਗੜੇ, ਪਰ ਕਈ ਲੋਕ, ਕਈ ਤਾਕਤਾਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਿੱਚ ਲੱਗੀਆਂ ਹੋਈਆਂ। ਔਰ ਇਹ ਜਿਹੜਾ ਲੈ ਦੇ ਕੇ ਫਿਰ ਅਲਟੀਮੇਟਲੀ ਬੇਅਦਬੀ ਦੇ ਇਸ਼ੂ ਤੋਂ ਆਇਆ। ਮੈਨੂੰ ਦੁੱਖ ਲੱਗਦਾ ਹੈ ਜਦੋਂ ਲੋਕ ਕਹਿੰਦੇ ਨੇ ਅਜਿਹੀਆਂ ਤਾਕਤਾਂ ਕਹਿਣ ਲੱਗਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਬੇਅਦਬੀ ਕਰਵਾਈ। ਕੋਈ ਸੋਚ ਸਕਦਾ ਇਹ ਉਹ ਤਾਕਤਾਂ, ਉਹ ਲੋਕ ਨੇ ਜੋ ਪੰਥ ਨੂੰ ਤੋੜਨਾ ਚਾਹੁੰਦੇ ਨੇ, ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ। ਸੋ ਇੱਕ ਗੱਲ ਤਾਂ ਇਹਦੇ 'ਚੋਂ ਜ਼ਾਹਰ ਹੈ ਕਿ ਵੀ ਇਹਨਾਂ ਨੂੰ ਹੁਣ ਫਿਕਰ ਪੈ ਗਿਆ ਕਿ ਵੀ ਇਹ ਗਏ। ਹੁਣ ਵਾਸਤਾ ਦੇ ਰਹੇ ਨੇ ਕਿ ਦੇਖੋ ਤੁਹਾਡੀ ਪਾਰਟੀ ਅਕਾਲੀ ਦਲ ਅਗਲੇ ਸਾਲ 100 ਸਾਲ ਹੋ ਜਾਣੇ ਨੇ ਪੂਰੇ, ਬਿਲਕੁਲ ਅਸੀਂ ਤੁਹਾਡੀ ਪ੍ਰੋਟੈਕਸ਼ਨ, ਅਕਾਲੀ ਦਲ ਜੇ ਨਾ ਰਿਹਾ ਤੇ ਦੇਖੋ ਮੁਸਲਮਾਨ ਨਾ ਬੀਜੇਪੀ ਨੂੰ ਵੋਟ ਪਾਉਂਦੇ ਨੇ ਤੇ ਉਹ ਜਿਹੜੇ ਨੇ ਉਹਨਾਂ ਕੋਲ ਕੋਈ ਆਰਗੇਨਾਈਜੇਸ਼ਨ ਨਹੀਂ ਹੈ, ਇਸ ਲਈ ਉਹਨਾਂ ਨੂੰ ਕੁੱਟ ਪੈ ਰਹੀ ਹੈ। ਤੁਸੀਂ ਕੁੱਟ ਪੈਣ ਵਾਲਿਆਂ ਦੀ ਸਰਕਾਰ, ਜਦੋਂ ਕੋਈ ਇਤਿਹਾਸ ਲਿਖੇਗਾ ਕਿ ਲਿੰਚਿੰਗਸ ਹੋਈਆਂ, ਬਾਬਰੀ ਮਸਜਿਦ ਢਾਈ ਗਈ, ਜ਼ੁਲਮ ਹੋਏ, ਤੇ ਤੁਹਾਡਾ ਵੀ ਨਾਮ ਬਰਾਬਰ ਦਾ ਹੋਏਗਾ। ਤੁਸੀਂ ਤਾਂ ਸਰਕਾਰ ਦੇ ਵਿੱਚ ਭਾਗੀਦਾਰ ਹੋ। ਹਾਲਾਂ ਜਿਹੜੀ ਗੱਲ ਦਾ ਕੰਟੈਕਸਟ ਹੈ, ਕੱਲ ਵੀ ਇੱਕ ਸੱਜਣ ਨਾਲ ਗੱਲ ਹੋ ਰਹੀ ਸੀ ਕਿ ਸਾਨੂੰ ਇਹ ਦੇਖਣਾ ਪਏਗਾ ਕਿ ਵੀ ਇਹਨਾਂ ਤੋਂ ਜੇ ਖਹਿੜਾ ਛੁੱਟ ਜਾਏ ਬਾਦਲਾਂ ਤੋਂ, ਅਕਾਲੀ ਦਲ ਦੇ ਵਿੱਚ ਕੋਈ ਨਵਾਂ ਬਲੱਡ ਆਏ। ਅਕਾਲੀ ਦਲ ਕਮਜ਼ੋਰ ਨਹੀਂ ਹੋਣਾ ਚਾਹੀਦਾ। ਤੁਹਾਡੀ ਇੱਕੋ ਇੱਕ ਸਭ ਤੋਂ ਪੁਰਾਣੀ ਪਾਰਟੀ ਜਿਹੜੀ ਹੈ, ਹੁਣ ਬੇਸ਼ੱਕ ਸ਼੍ਰੋਮਣੀ ਕਮੇਟੀ 'ਚ 3600 ਕਮਜ਼ੋਰੀਆਂ ਨੇ, ਕਰਪਟ ਹੈ, ਦੂਜਾ, ਲੇਕਿਨ ਜਦੋਂ ਵੀ ਕੋਈ ਇਹ ਕਹਿੰਦਾ ਜੀ ਸਕ੍ਰੈਪ ਕਰ ਦਿਓ ਸ਼੍ਰੋਮਣੀ ਕਮੇਟੀ, ਤਾਂ ਸਿੱਖਾਂ ਨੂੰ ਲੱਗਦਾ ਵੀ ਇਹੀ ਇੱਕ ਬਾਡੀ ਹੈ ਜਿਹੜੀ ਸਾਨੂੰ ਲੈਜਿਸਲੇਚਰ ਸਟਰਗਲ ਦੇ ਨਾਲ ਮਿਲੀ। ਹਾਲਾਂਕਿ ਇੱਕ ਵੱਖਰੀ ਡਿਬੇਟ ਹੈ ਵੀ ਉਹਦੇ 'ਚੋਂ ਅਸੀਂ ਕੀ ਕੱਢਿਆ, ਪਰ ਇਸੇ ਤਰ੍ਹਾਂ ਅਕਾਲੀ ਦਲ ਆਪਣੇ ਆਪ ਦੇ ਵਿੱਚ 1920 ਦੇ ਵਿੱਚ ਪਾਰਟੀ, ਜਦੋਂ ਕਿ ਈਵਨ ਕਾਂਗਰਸ ਜਿਹੜੀ ਸਭ ਤੋਂ ਪੁਰਾਣੀ ਪਾਰਟੀ ਕਹੀ ਜਾਂਦੀ ਹੈ, ਉਹਦਾ ਪਹਿਲਾ ਪ੍ਰੈਜ਼ੀਡੈਂਟ ਗੋਰਾ ਸੀ, ਸਰ ਹਿਊ ਰੋਜ਼ 1885।
ਸੋ ਅਕਾਲੀ ਦਲ ਮਾਈਨਸ ਬਾਦਲ ਸੀ। ਜੀ ਇਹ ਜੇ ਹੁਣ ਐਵੇਂ ਵਾਸਤੇ ਵੁਸਤੇ ਪਾ ਕੇ ਇਹੀ ਟੱਬਰ ਰਹੇਗਾ, ਇਹਨਾਂ ਨੇ ਆਰਐਸਐਸ ਦਾ ਹੀ ਜਿਹੜਾ ਝੰਡਾ ਬਰਦਾਰ ਰਹਿਣਾ। ਬਿਲਕੁਲ। ਸੋ ਗੱਲ ਜਿਹੜੀ ਹੈ ਇਹਨਾਂ ਨੂੰ ਸਮਝ ਆ ਰਹੀ ਹੈ ਕਿ ਅਲਟੀਮੇਟਲੀ ਇਹਨਾਂ ਦੇ ਥੱਲਿਓਂ ਕੁਰਸੀ ਖਿਸਕਣ ਵਾਲੀ ਹੈ ਜੀ ਔਰ ਇਹ ਹਾਲ ਪਾ ਰਿਹਾ ਪੰਥ ਨੂੰ ਇਕੱਠਾ ਕਰਨ ਦੀ। ਤੇ ਹੁਣ ਲਿੰਚਿੰਗ ਵੀ ਯਾਦ ਆ ਗਈਆਂ, ਬਾਬਰੀ ਮਸਜਿਦ ਕਿਨੇ ਢਾਈ ਇਹ ਵੀ ਯਾਦ ਆ ਗਿਆ। ਤੇ ਇਸੇ ਤੋਂ ਹੀ ਫਿਰ ਬਣਿਆ ਕਿ ਜਬ ਦਿया रंज बुतों ने तो खुदा याद आया। ਬਿਲਕੁਲ ਡਾਕਟਰ ਸਾਹਿਬ, ਮੇਰੇ ਕੋਲ ਟਾਈਮ ਵੀ ਹੋ ਗਿਆ ਪਰ ਮੈਂ ਇੱਕ ਦੋ ਮੈਸੇਜ ਪਿਕ ਕਰਦੀ ਹਾਂ। ਜਗੀਰ ਸਿੰਘ ਸਾਹ ਲਿਖਦੇ ਨੇ ਪਹਿਲੇ ਸੈਗਮੈਂਟ ਤੇ, ਹਾਂਜੀ ਆਰਐਸਐਸ ਵਾਲੇ ਗੁਜਰਾਤ ਵਾਲੇ ਪਾਸੇ ਪਾਕਿਸਤਾਨ ਨਾਲ ਬਹਾਦਰੀਆਂ ਦਿਖਾਉਣ ਜੀ। ਸਿੱਖ ਸ਼ਾਂਤੀ ਪਸੰਦ ਹਨ ਅਤੇ ਸ਼ਾਂਤੀ ਚਾਹੁੰਦੇ ਹਨ ਕਿਉਂਕਿ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਨੇ ਮਿਲ ਕੇ ਬਾਬੇ ਨਾਨਕ ਸਾਹਿਬ ਦੇ ਪ੍ਰਕਾਸ਼ ਦਿਵਸ ਮਨਾਉਣੇ ਹਨ ਜੀ। ਪੰਜਾਬ ਦੇ ਅਟਾਰੀ ਵਾਹਗਾ ਬਾਰਡਰ ਵਿਖੇ ਦੋਹਾਂ ਦੇਸ਼ਾਂ ਵੱਲੋਂ ਸ਼ਾਮ ਦੇ ਸਮੇਂ ਆਪਣੇ ਆਪਣੇ ਦੇਸ਼ਾਂ ਦੇ ਝੰਡੇ ਉਤਾਰਨ ਵੇਲੇ ਕੀਤੀ ਜਾਂਦੀ ਮੁਕਾਬਲਾ ਪਰੇਡ ਵੀ ਬੰਦ ਹੋਣੀ ਚਾਹੀਦੀ ਹੈ ਜਾਂ ਇਸ ਪਰੇਡ ਨੂੰ ਗੁਜਰਾਤ ਵਾਲੇ ਬਾਰਡਰ ਤੇ ਸ਼ਿਫਟ ਕਰ ਦੇਣਾ ਚਾਹੀਦਾ ਹੈ। ਪਰਮਾਰ ਕੌਰ ਦੌੜਸੋਂ ਲਿਖਦੇ ਬਿਲਕੁਲ ਨੇ ਠੀਕ ਕਿਹਾ ਉਹਨਾਂ ਨੇ ਜੀ। ਵੀ ਬਾਰਡਰ ਤਾਂ ਦੂਜੇ ਵੀ ਲੱਗਦਾ, ਇੱਥੇ ਹੀ ਤੁਸੀਂ ਲਿਆ ਇੱਥੇ ਕੀ ਕੇ ਕਰਦੇ ਹੈਗੇ? ਬੂਟ ਖੜਕਾਣੇ ਨੇ ਇੱਕ ਦੂਜੇ ਦੇ, ਜੀ ਬਾਂਦਰਾਂ ਦੀ ਤਰ੍ਹਾਂ ਜਿਹੜਾ ਉੱਥੇ ਬਣਾਇਆ ਹੁੰਦਾ ਹੈ ਮਾਹੌਲ। ਜੀ ਜੀਕੇ ਤੇ ਸਿਰਸਾ ਦੀ ਇੱਕ ਤੀੜ ਹੈ, ਪੈਸੇ ਲੈ ਕੇ ਆਇਆ ਹੈ, ਦਿਹਾੜੀ ਵਾਲੇ ਬੀਵੀਆਂ ਤੇ ਬੰਦੇ ਹੈ। ਜੀਕੇ ਤੇ ਸਿਰਸਾ ਇਸ ਨੂੰ ਪਾਕਿਸਤਾਨ ਦੀਆਂ ਕੁੜੀਆਂ ਦਿਖ ਗਈਆਂ, ਇਸ ਨੂੰ ਪੰਜਾਬ ਦੀਆਂ ਕੁੜੀਆਂ ਨਹੀਂ ਦਿਸੀਆਂ। ਜੜੀਆਂ ਛੋਟੀਆਂ ਕੁੜੀਆਂ ਨਾਲ ਬਲਾਤਕਾਰ ਹੋ ਰਹੇ ਹਨ, ਇਹ ਉਹਨਾਂ ਲਈ ਕਿਉਂ ਨਹੀਂ ਧਰਨਾ ਲਾਉਂਦਾ? ਕੁੱਤਾ ਬੰਦਾ ਗੰਦਾ ਅੰਡਾ ਆਰਐਸਐਸ ਦੀ ਤੇ ਮੋਦੀ ਦੀ ਗੰਦੀ ਕਿਹਨਾਂ ਨੇ ਔਲਾਦ। ਲਿਖਿਆ ਹੈ? ਮਾਈ ਗॉड, ਕਿਹਨਾਂ ਨੇ ਇਹ ਕੌਰ ਨੇ, ਪਰਮਾਰ ਕੌਰ ਦੌੜ। ਬੀਬੀਆਂ ਨੇ ਵੀ ਪੂਰਾ ਬੇਲਣਾ ਹੱਥ 'ਚ ਪੂਰੀ ਰੱਖਿਆ ਹਾਂ, ਬੇਲਣਾ। ਬਿਲਕੁਲ ਆਪਣੀ ਪੂਰੀ ਪੜਾਸ ਕੱਢੀ ਉਹਨਾਂ ਨੇ। ਐਸ ਸੁਰਿੰਦਰ ਜੀ ਸਾਨੂੰ ਲਿਖਦੇ ਨੇ ਬਰਾ ਉਹਨਾਂ ਲਿਖਿਆ ਬਰਸ ਸੌਰੀ ਆਈ ਕੈਨ ਬ੍ਰਸਲਸ। ਹਾਂਜੀ ਬ੍ਰਸਲਸ। ਵਿੱਚ ਚੱਲ ਰਹੀ ਯੂਰਪੀ ਪਾਰਲੀਮੈਂਟ ਵਿੱਚ ਪਹਿਲੀ ਵਾਰ ਕਸ਼ਮੀਰ ਮਸਲੇ ਤੇ ਵਿਚਾਰ ਚਰਚਾ ਹੋਈ। ਯੂਰਪੀ ਪਾਰਲੀਮੈਂਟ ਨੇ ਭਾਰਤ ਵੱਲੋਂ ਕਸ਼ਮੀਰ ਦੀ ਆਜ਼ਾਦ ਹੈਸੀਅਤ ਖਤਮ ਕਰਨ ਧਾਰਾ 370-35A ਖਤਮ ਕਰਨ ਦੀ ਮੁਜ਼ੰਮਤ ਕੀਤੀ ਹੈ। ਲੰਮਾ ਕਰਫਿਊ ਤੇ ਚਿੰਤਾ ਪ੍ਰਗਟਾਈ ਗਈ ਹੈ। ਯਾਦ ਰਹੇ ਕਸ਼ਮੀਰ ਮਸਲਾ ਯੂਰਪੀ ਯੂਨੀਅਨ ਦੀ ਟੇਬਲ ਤੇ ਪਹਿਲੀ ਵਾਰ ਚਰਚਾ ਹੋਈ ਹੈ ਜਦਕਿ ਕਸ਼ਮੀਰ ਮਸਲਾ ਦੁਨੀਆ ਦੀ ਹਰ ਫੋਰਮ ਚਰਚਿਤ ਹੋ ਗਿਆ ਹੈ। ਬਿਲਕੁਲ ਠੀਕ ਆ, ਅਸੀਂ ਆਲਰੇਡੀ ਡਿਸਕਸ ਬਿਲਕੁਲ। ਸੋ ਭਾਈ ਗੁਰਮੀਤ ਸਿੰਘ ਬੱਬਰ ਜੀ ਕਹਿੰਦੇ ਨੇ ਦਿੱਲੀ ਇਹ ਭੁਲੇਖੇ ਵਿੱਚ ਰਹਿਣਾ ਛੱਡ ਦੇ, ਪੰਜਾਬ ਨਾਲ ਮੋੜ ਖਾਣਾ ਛੱਡ ਦੇ। ਸੋ ਅਸੀਂ ਬਾਕੀ ਮੈਸੇਜ ਨਹੀਂ ਪੜਾਂਗੇ, ਅਸੀਂ ਆਪਣੇ ਦਰਸ਼ਕਾਂ ਕੋਲ ਮਾਫੀ ਚਾਹੁੰਦੇ ਹਾਂ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।